ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਨਿਊਯਾਰਕ ਤੋਂ। ਡਾਕਟਰ ਰਵਿੰਦਰ ਸਿੰਘ ਜੀ ਦੀ ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਡਾਕਟਰ ਸਾਹਿਬ, ਪਹਿਲਾਂ ਤਾਂ ਮੈਂ ਟੀਵੀ 84 ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਸ਼ਨੀਵਾਰ ਦਾ ਤੁਹਾਡਾ ਫੰਡ ਰੇਜ਼ਿੰਗ ਗਾਲਾ ਸਕਸੈਸਫੁਲ ਰਿਹਾ। ਟੀਵੀ 84 ਦੇ ਚਾਉਣ ਵਾਲਿਆਂ ਅਤੇ ਸਮਰਥਕਾਂ ਦੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਤੇ ਮੈਨੂੰ ਖੁਸ਼ੀ ਹੋਈ। ਮੈਂ ਟੀਵੀ 84 ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ। ਇੱਕ ਆਰਟੀਕਲ ਭੇਜ ਰਿਹਾ ਹਾਂ ਤੇ ਇਸ ਬਾਰੇ ਆਪਣੇ ਵਿਚਾਰ ਦੇਣਾ ਚਾਹੁੰਦਾ ਹਾਂ। ਮੇਰਾ ਮੰਨਣਾ ਹੈ ਕਿ ਐਸਜੀਪੀਸੀ ਚੋਣਾਂ ਵਿੱਚ ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਹੱਕ ਮਿਲਣਾ ਚਾਹੀਦਾ ਹੈ। ਪਹਿਲਾ, ਵੋਟ ਪਾਉਣਾ ਇੱਕ ਬੁਨਿਆਦੀ ਹੱਕ ਹੈ। ਇਸ ਹੱਕ ਨੂੰ ਖੋਣਾ ਭੇਦਭਾਵ ਕਰਨਾ ਹੈ। ਦੂਸਰਾ, ਜੇ ਸਹਿਜਧਾਰੀਆਂ ਨੂੰ ਐਸਜੀਪੀਸੀ ਵਿੱਚ ਵੋਟ ਪਾਉਣ ਦਾ ਹੱਕ ਮਿਲ ਜਾਂਦਾ ਹੈ ਤਾਂ ਸਿੱਖੀ ਜਾਂ ਸਿੱਖ ਅਦਾਰੇ ਕਮਜ਼ੋਰ ਨਹੀਂ ਹੁੰਦੇ। ਤੀਸਰਾ, ਸਿੱਖ ਸਟੇਟ ਬਣਾਉਣ ਲਈ ਸਮਾਜ ਦੇ ਹਰ ਵਰਗ ਦੀ ਏਕਤਾ ਅਤੇ ਸ਼ਮੂਲੀਅਤ ਲੋੜੀਂਦੀ ਹੈ। ਸਿੱਖ ਰਹਿਣੀ ਬਹਿਣੀ ਵਿੱਚ ਹਰ ਸਿੱਖ ਦਾ ਪੰਥਕ, ਸਮਾਜਿਕ ਅਤੇ ਹੋਰ ਪਹਿਲੂਆਂ ਵਿੱਚ ਬਰਾਬਰ ਦਾ ਹਿੱਸਾ ਹੈ। ਚੌਥਾ, ਹਰ ਇੱਕ ਸਿੱਖ ਜਥੇਬੰਦੀ ਨੂੰ ਵਿਰੋਧ ਕਰਨ ਦੀ ਥਾਂ ਤੇ ਸਹਿਜਧਾਰੀਆਂ ਨੂੰ ਵੋਟ ਪਾਉਣ ਦੇ ਹੱਕ ਵਿੱਚ ਖਲੋਣਾ ਚਾਹੀਦਾ ਹੈ ਤਾਂ ਜੋ ਉਹ ਪੰਥ ਦਾ ਹਿੱਸਾ ਮਹਿਸੂਸ ਕਰ ਸਕਣ। ਪੰਜਵਾਂ, ਦੂਜਾ ਪੱਖ ਇਹ ਹੈ ਕਿ ਉਹਨਾਂ ਤੋਂ ਵੋਟਾਂ ਦਾ ਹੱਕ ਖੋਹ ਕੇ ਉਹਨਾਂ ਨਾਲ ਵਿਤਕਰਾ ਕਰਕੇ ਉਹਨਾਂ ਨੂੰ ਹਿੰਦੂ ਜਥੇਬੰਦੀਆਂ ਦੇ ਹਵਾਲੇ ਕਰ ਦਿੱਤਾ ਜਾਵੇ ਜਿਹੜੇ ਉਹਨਾਂ ਦੀ ਘਰ ਵਾਪਸੀ ਕਰਨ ਲਈ ਤਿਆਰ ਬੈਠੇ ਹਨ। ਇਸ ਸੰਬੰਧੀ ਆਰਟੀਕਲ ਵੀ ਭੇਜ ਰਿਹਾ ਹਾਂ ਜੀ। ਡਾਕਟਰ ਸਾਹਿਬ, ਡਾਕਟਰ ਰਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਨਾ ਸਿਰਫ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ, ਉਹਨਾਂ ਨੇ ਸ਼ਲਾਘਾ ਵਾਲੇ ਸ਼ਬਦ ਵੀ ਕਹੇ ਨੇ ਔਰ ਉਹਨਾਂ ਦਾ ਜਿਵੇਂ ਸ਼ੁਰੂ ਤੋਂ ਹੀ ਇੰਟਰਸਟ ਹੈ ਟੀਵੀ 84 'ਚ, ਉਹਨਾਂ ਦਾ ਲਿਖਤ ਰਾਹੀਂ ਅਦਰਵਾਈਜ਼ ਜਿਹੜਾ ਹੈ ਉਹ ਹਿੱਸਾ ਰਿਹਾ। ਉਹਨਾਂ ਨੂੰ ਇਸ ਸਮਾਗਮ ਦੇ ਵਿੱਚ ਆਨਰ ਵੀ ਕੀਤਾ ਗਿਆ। ਜਿਹੜਾ ਇਸ਼ੂ ਉਹਨਾਂ ਨੇ ਲਿਆਂਦਾ ਹੈ ਉਹਦੇ ਨਾਲ ਅਸੀਂ ਸਹਿਮਤ ਨਹੀਂ ਹੈ। ਇਸ ਲਈ ਨਹੀਂ ਕਿਉਂਕਿ ਹੁਣ ਤਾਂ ਇਹਦਾ ਇੱਥੇ ਕੋਈ ਬਹੁਤੀ ਡਿਬੇਟ ਵੀ ਨਹੀਂ ਬਣਦੀ, ਕਿਉਂਕਿ ਆਲਰੇਡੀ ਜਦੋਂ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ, ਲੋਕ ਸਭਾ 'ਚ ਕੈਬਨਿਟ ਨੇ ਪਹਿਲਾਂ ਹੀ ਕੀਤਾ ਸੀ। ਸੋ ਜ਼ਾਹਰ ਹੈ ਕਿ ਜਿਵੇਂ ਵਾਜਪਾਈ ਸਰਕਾਰ ਦੇ ਵੇਲੇ ਇਹ ਅਮੈਂਡਮੈਂਟ ਲਾਗੂ ਹੋਈ ਸੀ, ਇਹ ਲਾਗੂ ਹੋਏਗੀ। ਪਹਿਲੀ ਗੱਲ, ਕਿਉਂਕਿ ਜਿਸ ਆਰਟੀਕਲ ਦਾ ਉਹਨਾਂ ਨੇ ਜ਼ਿਕਰ ਵੀ ਕੀਤਾ ਹੈ ਔਰ ਜਿਹੜਾ ਸ਼ਾਇਦ ਕਿਉਂਕਿ ਇਹ ਬੜੇ ਸੁਹਿਰਦ ਗੁਰਸਿੱਖ ਵੀਰ ਨੇ ਜੀ, ਔਰ ਜਿਹੜਾ ਜਿਸ ਤਰੀਕੇ ਨਾਲ ਮੀਡੀਆ ਆਪਣੀ ਕਹਾਣੀ ਨੂੰ ਅੱਗੇ ਤੋਰਦਾ ਹੈ, ਉਹ ਇੱਕ ਸਟੋਰੀ ਇੰਡੀਅਨ ਐਕਸਪ੍ਰੈਸ ਨੇ ਕੀਤੀ ਹੈ, ਪੰਜਾਬ ਘਰ ਵਾਪਸੀ ਹਿੰਦੂ ਗਰੁੱਪਸ ਵੂ ਸਹਿਜਧਾਰੀ ਸਿੱਖਸ, ਔਰ ਉਹਦੇ 'ਚ ਜਿਹੜੀ ਇਹ ਹਮੇਸ਼ਾ ਮਿਸਚਿਫ ਕਰਦੇ ਨੇ, ਵੱਡੀ ਮਿਸਚਿਫ ਇਹ ਹੈ, ਉਹਨਾਂ ਨੇ ਇਹ ਸਟੋਰੀ ਦੇ ਵਿੱਚ ਕਿਹਾ ਕਿ ਜੀ 7 ਮਿਲੀਅਨ ਜਿਹੜੇ ਨੇ 70 ਲੱਖ ਸਹਿਜਧਾਰੀ ਸਿੱਖ ਨੇ। ਔਰ ਇਹਦੇ ਨਾਲ ਹੁਣ ਇਹ ਹੈ ਕਿ ਜੀ ਉਹ ਜਿਹੜਾ ਇਸ ਸਟੋਰੀ ਦੇ ਮੁਤਾਬਕ ਕਿ ਵਿਸ਼ਵ ਹਿੰਦੂ ਪਰਿਸ਼ਦ ਔਰ ਇੱਕ ਨਵੀਂ ਆਰਗੇਨਾਈਜੇਸ਼ਨ ਹਿੰਦੂ ਨਿਆਏ ਪੀਠ ਜਿਹੜੀ ਹੈ ਸਾਹਮਣੇ ਆਈ ਹੈ, ਉਹਨੇ ਪਿੰਡਾਂ 'ਚ ਜਾ ਕੇ ਉਹਨਾਂ ਸਹਿਜਧਾਰੀਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਹਿੰਦੂਇਜ਼ਮ ਤੁਹਾਡੇ ਲਈ ਓਪਨ ਹੈ, ਤੁਸੀਂ ਆਓ ਵਾਪਸ ਔਰ ਵਾਪਸ ਆਪਣੇ ਹਿੰਦੂ ਧਰਮ 'ਚ ਆਓ। ਜੇ ਤੁਹਾਨੂੰ ਸਿੱਖਾਂ ਦੇ ਵਿੱਚ ਰਿਸਪੈਕਟ ਨਹੀਂ ਮਿਲਦਾ ਤੇ ਫਿਰ ਤੁਸੀਂ ਜਿਹੜਾ ਕ੍ਰਿਸਚਨ ਜਾਂ ਇਸਲਾਮ 'ਚ ਨਾ ਜਾਓ, ਸਾਡੇ 'ਚ ਜਾਓ। ਔਰ ਕਿਸੇ ਸੁਖਪਾਲ ਸਿੰਘ ਦਾ ਨਾਮ ਵੀ ਨੈਸ਼ਨਲ ਐਗਜ਼ੈਕਟਿਵ ਮੈਂਬਰ ਦਾ ਇਹਦੇ 'ਚ ਕੋਟ ਕੀਤਾ। ਔਰ ਇਹ ਜਿਹੜੀ ਹੈ ਮੈਂ ਸਮਝਦਾ ਵੀ ਸਾਰੀ ਦੀ ਸਾਰੀ ਮਿਸ ਇਨਫੋਰਮੇਸ਼ਨ ਹੈ। ਉਹਦਾ ਰੀਜ਼ਨ, ਪਹਿਲੀ ਗੱਲ ਤੇ ਕਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 47 ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਬਹੁਤੇ ਮੰਦਿਰ ਨਹੀਂ ਸਨ ਜੀ। ਔਰ ਜਿਹੜੇ ਉੱਥੋਂ ਦੇ ਇਲਾਕਿਆਂ ਦੇ ਵਿੱਚ ਜਿਹੜਾ ਪੋਠੋਹਾਰ ਬੈਲਟ ਹੋਏ ਜਾਂ ਦੂਸਰਾ ਲਹਿੰਦਾ ਪੰਜਾਬ ਹੋਏ, ਜਿਹੜੇ ਹਿੰਦੂ ਵੀਰ ਵੀ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਜੁੜੇ ਹੋਏ ਸੀ ਜਾਂ ਆਪਣੇ ਬਾਕੀ ਕਰਮ ਜਿਹੜੇ ਨੇ ਉਹ ਅਦਪਚਦ ਹਿੰਦੂਵਾਦ ਸੀ, ਲੇਕਿਨ ਕੁਛ ਰਸਮਾਂ ਜਿਹੜੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਸੀ। ਉਹਨਾਂ 'ਚੋਂ ਇੱਕ ਵਰਗ ਜਿਹੜਾ ਸਮੇਂ ਦੇ ਨਾਲ ਫਿਰ ਅੰਮ੍ਰਿਤਧਾਰੀ ਸਿੱਖ ਜਾਂ ਉਹਨਾਂ ਦਾ ਇੱਕ ਲੜਕਾ ਸਿੱਖ ਹੋਣਾ, ਉਹਦੇ ਅੱਗੋਂ ਬੱਚੇ ਸਿੱਖ ਹੋਣੇ, ਇਹ ਪਾਰਟ ਰਿਹਾ। ਇਹਨੂੰ ਡਿਫਾਈਨ ਵੀ ਡਿਫਰੈਂਟਲੀ ਕੀਤਾ ਜੀ, ਸਹਿਜੇ ਸਿੱਖ ਬਣਨਗੇ, ਦੂਸਰਾ ਹੋਏਗਾ। ਔਰ ਮੈਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਵੀ ਮੈਨੂੰ ਕਿਉਂਕਿ ਚੀਫ ਖਾਲਸਾ ਦੀਵਾਨ ਦੇ ਨਾਲ ਵੀ ਸਾਡੇ ਪਿਤਾ ਜੀ ਜੁੜੇ ਹੋਏ ਸੀ ਤੇ ਉਹ ਵਿਦਿਅਕ ਕਾਨਫਰੰਸ ਚੀਫ ਖਾਲਸਾ ਦੀਵਾਨ ਵਾਲੇ ਸਾਲਾਨਾ ਕਰਦੇ ਸੀ ਔਰ ਉਹਦੇ 'ਚ ਇੱਕ ਸਮਾਗਮ ਜਿਹੜਾ ਹੈ ਉਹ ਸਹਿਜਧਾਰੀ ਸਿੱਖ ਦੇ ਨਾਂ ਥੱਲੇ ਵੀ ਸਹਿਜਧਾਰੀ ਸਿੱਖ ਕਾਨਫਰੰਸ ਵੀ ਹੁੰਦੀ ਸੀ। ਇਹ ਜਿਹੜੀ ਹੈ ਲੇਟ ਅਰਲੀ 60s ਤੱਕ ਰਿਹਾ। ਪਰ ਇਹ ਵੀ ਗੱਲ ਇੱਕ ਪਾਵਰ ਦੀ ਹੁੰਦੀ ਹੈ। 47 ਤੋਂ ਪਹਿਲਾਂ ਪੰਜਾਬ ਮੁਸਲਿਮ ਮੈਜੋਰਿਟੀ ਸਟੇਟ, ਲਹਿੰਦਾ ਪੰਜਾਬ ਸਿੱਖ ਦੇ ਇਹ ਹਿੰਦੂ ਜਿਹੜੇ ਵੀਰ ਨੇ ਇਹ ਸਿੱਖਾਂ ਵੱਲ ਦੇਖਦੇ ਸੀ ਪ੍ਰੋਟੈਕਸ਼ਨ ਦੇ ਲਈ, ਤੇ ਸਿੱਖੀ ਵੱਲ ਤੁਰਨਾ ਜਾਂ ਸਿੱਖੀ ਵੱਲ ਆਉਣਾ ਜਾਂ ਅਦਪਜਦ ਪ੍ਰਭਾਵ ਦੇਣਾ ਉਹਨਾਂ ਨੂੰ ਸੂਟ ਕਰਦਾ ਸੀ ਜੀ। 47 ਤੋਂ ਬਾਅਦ ਇਹ ਜਿਹੜਾ ਸਹਿਜਧਾਰੀ ਦਾ ਤਾਂ ਕਾਨਸੈਪਟ ਹੀ ਮੁੱਕ ਗਿਆ, ਕਿਉਂਕਿ ਰੀਜ਼ਨ
ਜਦੋਂ ਹਿੰਦੂਤਵਾ ਵਾਲਿਆਂ ਦੇ ਆਪਣੇ ਕੋਲ ਪਾਵਰ ਆਈ ਤੇ ਜਿਹੜੇ ਇਹ ਸਾਰੇ ਹੀ ਉਸ ਵੇਲੇ ਦੇ ਸਿੰਧੀ ਵੀ, ਹੁਣ ਅਡਵਾਨੀ ਦੀ ਨੂੰਹ ਨੇ ਕਿਹਾ ਸੀ ਜੀ ਇਹ ਜਾਪ ਸਾਹਿਬ ਦਾ ਪਾਠ ਕਰਦਾ, ਪਰ ਹੁਣ ਜੇ 36 ਸਿੱਖ ਚਿੱਠੀ ਸਿੰਘਪੁਰਾ 'ਚ ਮਾਰ ਸਕਦੇ ਔਰ ਜਿਸ ਕਿਸਮ ਦੀਆਂ ਨੀਤੀਆਂ ਅੱਜ ਜੇਤਲੀ, ਹਾਰੂਣ ਜੇਤਲੀ ਵੀ ਕਹਿ ਸਕਦਾ ਜੀ ਮੇਰਾ ਪਿਓ ਜਿਹੜਾ ਉਹ ਸਹਿਜਧਾਰੀ ਸੀ ਕਿਉਂਕਿ ਅਸੀਂ ਉੱਥੋਂ ਹੀ ਆਏ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ 60ਵਿਆਂ ਤੋਂ ਬਾਅਦ ਈਵਨ ਹੁਣ ਚੀਫ ਖਾਲਸਾ ਦੀਵਾਨ ਦੀਆਂ ਵੀ ਕਾਨਫਰੰਸਾਂ ਜਿਹੜੀਆਂ ਨੇ ਉਹਨਾਂ 'ਚ ਕੋਈ ਸਹਿਜਧਾਰੀ ਰਿਹਾ, ਕਿਉਂਕਿ ਸਹਿਜਧਾਰੀ ਹੈ ਹੀ ਕੋਈ ਨਹੀਂ ਜੀ। ਅਲਟੀਮੇਟਲੀ ਜਿਹੜੇ ਨੇ ਹੁਣ ਜੇ ਕੋਈ ਸਿੱਖਾਂ ਦੇ ਘਰ ਜੰਮਿਆ ਮੁੰਡਾ, ਜੇ ਸਿੱਖ ਪੇਰੈਂਟਸ ਨੂੰ ਹਦਾਇਤ ਹੈ ਕਿ ਬੱਚੇ ਦੇ ਕੇਸ ਕਤਲ ਨਹੀਂ ਕਰਨੇ, ਜਿਹੜਾ ਕਰੇ ਉਹ ਤਨਖਾਹੀ ਹੈ, ਉਹਦਾ ਸਿਰ ਜਿਹੜਾ ਕੱਟਿਆ ਮੁੰਡਾ ਹੈ ਜਾਂ ਕੁੜੀ ਹੈ ਜਿਹਨੇ ਕੇਸ ਕਤਲ ਕਰਾਏ ਨੇ, ਉਹ ਕਹੇ ਜੀ ਮੈਂ ਸਹਿਜਧਾਰੀ ਹਾਂ। ਔਰ ਮੈਂ ਸਮਝਦਾ ਵੀ ਇਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ, ਦੂਸਰਿਆਂ ਨੂੰ ਵੀ ਸੂਟ ਕਰਦਾ। ਅਸੀਂ ਇਹ ਸਮਝਦੇ ਹਾਂ ਰਾਦਰ, ਮੈਨੂੰ ਵੈਸੇ ਇਸ ਗੱਲ ਦੀ ਹੈਰਾਨੀ ਵੀ ਹੈ ਕਿ ਵਾਜਪਾਈ ਸਰਕਾਰ ਵੇਲੇ ਅਮੈਂਡਮੈਂਟ ਕਿਵੇਂ ਆ ਗਈ ਜਾਂ ਹੁਣ ਵੀ, ਕਿਉਂਕਿ ਬਾਦਲਕਿਆਂ ਨੂੰ ਇਹ ਕਾਇਮ ਰੱਖਣਾ ਚਾਹੁੰਦੇ ਨੇ ਤੇ ਕੁਛ ਨਾ ਕੁਛ ਇਹਨਾਂ ਨੂੰ ਹੈਂਡਲ ਕਰਨ ਨੂੰ ਦੇਣਾ ਚਾਹੁੰਦੇ ਨੇ। ਇਸ ਵੇਲੇ ਸਹਿਜਧਾਰੀ ਮੁੱਦਾ ਸਾਡੇ ਲਈ ਇਸ ਲਈ ਇੰਪੋਰਟੈਂਟ ਸੀ ਕਿ ਭਾਈ ਇਹਨੂੰ ਜਿਹੜਾ ਬਲੌਕ ਕਰਨਾ ਚਾਹੀਦਾ ਕਿ ਇਹਦੇ ਥੱਲੇ ਜਿੰਨੇ ਮਰਜ਼ੀ ਆਰਐਸਐਸ ਦੇ ਜੇ ਕੇਸਾਂ ਦੀ ਤੁਹਾਡੀ ਕੰਡੀਸ਼ਨ ਨਹੀਂ ਰਹਿੰਦੀ ਤੇ ਸਾਰਾ ਪੰਜਾਬ ਆਰਐਸਐਸ ਦਿੱਲੀ ਹੋਏ ਜਾਂ ਹਰਿਆਣਾ ਹਿਮਾਚਲ ਜਿਹਨਾਂ ਗੁਰਦੁਆਰਿਆਂ ਦੇ ਵਿੱਚ ਮੈਂਬਰ ਬਣਨੇ ਨੇ ਉਹਨਾਂ ਦੇ ਵਿੱਚ ਜਿਹੜਾ ਮਰਜ਼ੀ ਆਰਐਸਐਸ ਵਾਲਾ ਕਹੇ ਜੀ ਮੈਂ ਤਾਂ ਸਹਿਜਧਾਰੀ ਸਿੱਖ ਹਾਂ। ਸੋ ਰਾਦਰ ਇਹ ਫੀਅਰ ਸੀ ਕਿ ਇਸ ਕੈਟਾਗਰੀ ਦੇ ਥੱਲੇ ਸਹਿਜਧਾਰੀਆਂ ਦੇ ਥੱਲੇ ਇਹ ਟੇਕ ਓਵਰ ਕਰ ਲੈਣਗੇ ਪੰਜਾਬ ਨੂੰ, ਸ਼੍ਰੋਮਣੀ ਕਮੇਟੀ ਨੂੰ ਰਾਦਰ। ਸੋ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਹਾਲਾਤਾਂ 'ਚ ਵੀ ਸੈਂਟਰ ਨੇ ਪੁਲਿਸ ਕਰਨ ਦੇ ਲਈ ਤਾਂ ਕਿ ਬਾਦਲਾਂ ਦਾ ਵਕਾਰ ਸਿੱਖਾਂ 'ਚ ਬਣਿਆ ਰਹੇ, ਇਸ ਗੱਲ ਨੂੰ ਮੰਨਿਆ। ਇਹ ਉਹਨਾਂ ਨੇ ਬੜੇ ਹੈਵੀ ਹਾਰਟ ਦੇ ਨਾਲ ਇਸ ਗੱਲ ਨੂੰ ਕੀਤਾ ਹੋਏਗਾ ਕਿਉਂਕਿ ਉਹਨਾਂ ਦੇ ਲਈ ਤਾਂ ਇਹ ਇੱਕ ਫਲੱਡ ਗੇਟ ਸੀ ਜਿਹਦੇ ਰਾਹੀਂ ਉਹ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਕਰਨਾ ਚਾਹੁੰਦੇ ਸੀ। ਸੋ 70 ਲੱਖ ਦੀ ਫਿਗਰ ਥਰੋ ਕਰਨੀ ਕਿ ਜੀ ਇਹ ਹੋਣਾ। ਬਾਕੀ ਡਾਕਟਰ ਸਾਹਿਬ ਦੀ ਜਿਹੜੀ ਭਾਵਨਾ ਉਹ ਸ਼ੁੱਧ ਹੈ, ਉਹ ਨਹੀਂ ਚਾਹੁੰਦੇ ਕਿ ਭਾਈ ਇਹ ਡਿਬੇਟ ਹੋਏ ਕਿ ਵੋਟ ਦਾ ਬੁਨਿਆਦੀ ਹੱਕ ਜਿਹੜਾ ਹੈ ਉਹ ਕਿਸੇ ਦਾ ਖੋਹ ਲਿਆ ਜਾਂ ਸਿੱਖ ਅਦਾਰੇ ਕਮਜ਼ੋਰ ਹੋ ਜਾਣ ਜਾਂ ਅਸੀਂ ਹਰ ਵਰਗ ਨੂੰ ਨਾਲ ਨਾ ਲੈ ਸਕੀਏ ਜਾਂ ਜਿਹੜੇ ਨੇ ਹਿੰਦੂ ਜਥੇਬੰਦੀਆਂ ਉਹਨਾਂ ਨੂੰ ਲੈ ਜਾਣ। ਸੋ ਇਹ ਅਸੀਂ ਸਮਝਦੇ ਹਾਂ ਕਿਉਂਕਿ ਉਸ ਆਰਟੀਕਲ ਨੇ ਇੱਕ ਇੰਪੈਕਟ ਦਿੱਤਾ ਹੈ ਜਿਸ 'ਚੋਂ ਉਹਨਾਂ ਨੇ ਇਸ ਕਿਸਮ ਦੀ ਸੋਚ ਦਿੱਤੀ ਹੈ। ਪੰਜਾਬ 'ਚ ਕੋਈ ਸਹਿਜਧਾਰੀ ਨਹੀਂ ਰਿਹਾ, ਕੋਈ ਨਹੀਂ ਹੈ। ਔਰ ਇਸ ਮੁੱਦੇ ਦੇ ਨਾਲ ਇਹ ਉਹਨਾਂ ਦਾ ਹੀ ਪਰਮਜੀਤ ਰਾਣੂ ਬੀਜੇਪੀ ਦਾ ਹੀ ਬੰਦਾ ਸੀ ਜਿਹਦੇ ਰਾਹੀਂ ਉਹਨਾਂ ਨੇ ਪੈਟੀਸ਼ਨ ਕਰਵਾਈ ਸੀ, ਅਦਾਲਤਾਂ ਰਾਹੀਂ ਇਹਨੂੰ ਖੜਾ ਕੀਤਾ ਸੀ ਤੇ ਹੁਣ ਆਪ ਹੀ ਜਿਹੜਾ ਉਹਨਾਂ ਨੇ ਜਿਹੜਾ ਸੱਪ ਉਹਦੇ ਚੋਂ ਝੋਲੇ ਚੋਂ ਸੱਪ ਕੱਢਿਆ ਸੀ ਉਹ ਵਾਪਸ ਝੋਲੇ 'ਚ ਪਾ ਲਿਆ। ਸੋ ਮੇਰਾ ਖਿਆਲ ਹੈ ਵੀ ਆਪਣੀ ਅਸੀਂ ਨੀਂਦ ਨਾ ਖਰਾਬ ਕਰੀਏ ਇਸ ਇਸ਼ੂ ਦੇ ਉੱਤੇ ਕਿਉਂਕਿ ਇਹ ਇਸ਼ੂ ਐਗਜ਼ਿਸਟ ਨਹੀਂ ਕਰਦਾ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੇ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦੇ ਸ਼ਲੋਕ ਸਹਿਸਕ੍ਰਿਤੀ ਦੇ 2 ਸ਼ਲੋਕ ਚੁਣੇ ਨੇ ਜੀ। ਪਹਿਲਾ ਸ਼ਲੋਕ ਹੈ ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨੈ ਸਾਧ ਸੰਗੇਣ ਤਰਣੰ ਨਾਨਕ ਮਹਾਸਾਗਰ ਪੈ ਦੁੱਤ ਰਹਿ ਜੀ। ਕਿ ਜਦੋਂ ਅਸੀਂ ਅਕਾਲ ਪੁਰਖ ਦੇ ਕਮਲ ਵਰਗੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦੇ ਔਰ ਸਾਡਾ ਜੀਵਨ ਨਿਰੰਕਾਰ ਦੀ ਸਿਫਤ ਸਲਾਹ ਕੀਰਤਨ ਕੀਰਤ ਕਰਦਿਆਂ ਗੁਜ਼ਰਦੇ ਤੇ ਫਿਰ ਔਰ ਸਾਧ ਸੰਗਤ ਦੇ ਵਿੱਚ ਆ ਕੇ ਅਸੀਂ ਬੈਠਦੇ ਤੇ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਅਸੀਂ ਇਸ ਭਵ ਸਾਗਰ ਤੋਂ ਮਹਾਸਾਗਰ ਤੋਂ ਇਸ ਜਿਹੜਾ ਇੱਕ ਡਰ ਦਾ ਇੱਕ ਹੈ ਇਸ ਚੋਂ ਅਸੀਂ ਪਾਰ ਉਤਰ ਜਾਂਦੇ। ਔਰ ਅਗਲਾ ਸ਼ਲੋਕ ਉਹ ਹੈ ਜਿਸ ਨੂੰ ਅਕਸਰ ਸ਼ਾਮ ਨੂੰ ਸੋਹਲੇ ਦੇ ਕੀਰਤਨ ਤੋਂ ਬਾਅਦ ਜਿਹੜਾ ਕੀਰਤਨ ਸੋਹਲਾ ਜਾਂ ਕੱਲਾ ਸੋਹਲਾ ਕਹਿੰਦੇ ਸੀ, ਸੋਹਲੇ ਤੋਂ ਬਾਅਦ ਕਿਉਂਕਿ ਪਹਿਲਾਂ ਕੀਰਤਨ ਔਰ ਫਿਰ ਸੋਹਲਾ ਦੀਵਾਨਾਂ 'ਚ ਹੁੰਦਾ ਸੀ ਤੇ ਅਰਦਾਸ ਕੀਰਤਨ ਸੋਹਲੇ ਦੀ ਹੁੰਦੀ ਸੀ ਤੇ ਜਦੋਂ ਮਹਾਰਾਜ ਦਾ ਸੁਖਾਸਨ ਕੀਤਾ ਜਾਂਦਾ ਸੀ ਤੇ ਸ਼ਬਦ ਜਿਹੜਾ ਅਸੀਂ ਵੀ ਬਚਪਨ 'ਚ ਸੁਣਦੇ ਰਹੇ ਇਹ ਪੜ੍ਹਿਆ ਜਾਂਦਾ ਸੀ। ਇਹ ਸ਼ਲੋਕ ਸਹਿਸਕ੍ਰਿਤੀ ਦਾ ਔਰ ਇਹ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ ਹਸਤ ਕਾਇਆ ਰੱਖਿਆ ਪਰਮੇਸ਼ਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲੇ ਭੈ ਦੁਖ ਬਿਨਾਸਨੈ ਭਗਤ ਵਤਸਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤੈ। ਕਿ ਜਦੋਂ ਨਿਰੰਕਾਰ ਦੀ ਸ਼ਰਨ ਆਈਏ ਤੇ ਸਿਰ ਮਸਤਕ ਦੇ ਉੱਤੇ ਸਾਡੇ ਸਾਰੀ ਸਰੀਰ ਦੇ ਉੱਤੇ ਕਾਇਆ ਰੱਖਿਆ ਪਰਮੇਸ਼ਰ ਦੀ ਰੱਖਿਆ ਹੁੰਦੀ ਹੈ, ਆਤਮਾ ਦਾ ਜਾਮਨ ਵੀ ਨਿਰੰਕਾਰ ਹੁੰਦਾ ਹੈ ਔਰ ਸਾਡਾ ਧਨ ਜੋ ਦੌਲਤ ਦੁਨਿਆਵੀ ਚੀਜ਼ਾਂ ਨੇ ਧਨ ਪਦਾਰਥ ਉਹ ਵੀ ਅਕਾਲ ਪੁਰਖ ਦੀ ਸ਼ਰਨ 'ਚ ਆਏ ਸੁਰੱਖਿਅਤ ਰਹਿੰਦੀਆਂ ਨੇ। ਹਰ ਪਾਸਿਓਂ ਗੁਰੂ ਰੱਖਿਆ ਕਰਦੇ ਨੇ, ਸਰਬ ਰੱਖਿਆ ਗੁਰਦਿਆਲੇ ਔਰ ਸਭ ਤੋਂ ਵੱਡੀ ਰੱਖਿਆ
ਤੇ ਉਹ ਸਾਡੀ ਆਤਮਾ ਚੋਂ ਭੈ ਤੇ ਦੁੱਖ ਉਸ ਨੂੰ ਕੱਢ ਦਿੰਦੇ ਨੇ। ਭੈ ਦੁੱਖ ਬਿਨਾਸਨ ਜੀ ਭਗਤ ਵਛਲ ਅਨਾਥ ਨਾਥੇ। ਉਹ ਨਿਰੰਕਾਰ ਭਗਤਾਂ ਦੀ, ਆਪਣੇ ਪਿਆਰਿਆਂ ਦੀ ਰੱਖਿਆ ਕਰਨ ਵਾਲਾ ਹੈ, ਉਹਨਾਂ ਨੂੰ ਪਿਆਰ ਕਰਨ ਵਾਲਾ ਹੈ। ਉਹ ਅਨਾਥਾਂ ਦਾ ਨਾਥ ਹੈ, ਜਿਹੜੇ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ, ਉਹਨਾਂ ਦਾ ਸਹਾਰਾ ਨਿਰੰਕਾਰ ਹੈ। ਸ਼ਰਨ ਨਾਨਕ ਪੁਰਖ ਅਚੁੱਤ ਹੈ। ਔਰ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਉਸ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਮੈਂ ਹਾਂ, ਜਿਹੜਾ ਅਚੁੱਤਿਆ ਹੁੰਦਾ, ਨਾ ਨਾਸ ਹੋਣ ਵਾਲਾ, ਜਿਹਨੂੰ ਕੋਈ ਨਾਸ ਨਹੀਂ ਕਰ ਸਕਦਾ। ਉਸ ਅਕਾਲ ਪੁਰਖ ਦੀ ਜਿਹੜੀ ਹੈ ਸ਼ਰਨ ਦੇ ਵਿੱਚ ਆਇਆ, ਸਾਰੇ ਦੁੱਖ ਦੂਰ ਹੁੰਦੇ ਨੇ, ਭੈ ਦੂਰ ਹੁੰਦੇ ਨੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।